ਚਾਈਨਾ ਇਸ ਨੂੰ ਇਨਵੇਜਨ ਯੂਕਰੇਨ ਤੇ ਮੰਨਣ ਨੂੰ ਤਿਆਰ ਨਹੀਂ, ਹਮਲਾ ਮੰਨਣ ਨੂੰ ਤਿਆਰ ਨਹੀਂ, ਸਗੋਂ ਰੂਸ ਦੀ ਪੋਜੀਸ਼ਨ ਦੀ ਐਡਵੋਕੇਸੀ ਕਰਦਾ ਹੈ ਕਿ ਭਾਈ ਉਹਨਾਂ ਨੇ ਪ੍ਰਵੋਕ ਕੀਤਾ ਉਹਨੂੰ ਲਿਆ ਕੇ ਫੌਜ, ਜੇ ਤੁਸੀਂ ਉਹਦੇ ਗੁਆਂਢ ਲਿਆ ਕੇ ਬਿਠਾਓਗੇ ਤਾਂ ਉਹਨੂੰ ਜ਼ਾਹਰ ਹੈ ਕਿ ਆਪਣਾ ਡਿਫੈਂਸ ਦਾ ਜਿਹੜਾ ਫਿਕਰ ਹੈ। ਚਾਈਨਾ ਨੇ ਸਮਝਦੇ ਆ ਕਿ ਵੀ ਇੰਡੀਆ ਇਸ ਵੇਲੇ ਜਿਹੜਾ ਹੈ ਉਹ ਅਮਰੀਕਾ ਤੋਂ ਜਿਹੜਾ ਖੌਫਜ਼ਦਾ ਵੀ ਹੈ ਵੀ ਕੀ ਹੋਏਗਾ, ਔਰ ਇਸ ਵੇਲੇ ਕੋਈ ਬਹੁਤੇ ਉਤਸ਼ਾਹ 'ਚ ਨਹੀਂ। ਉਹਨੇ ਰੂਸ ਨੂੰ ਸਪੋਰਟ ਵੀ ਦਿੱਤੀ, ਅਮਰੀਕਾ 'ਤੇ ਨਿਸ਼ਾਨਾ ਸਾਧਿਆ ਤੇ ਭਾਰਤ ਨੂੰ ਔਲਿਵ ਬ੍ਰਾਂਚ ਤੇ ਨਹੀਂ ਦਿੱਤੀ। ਉਹਨਾਂ ਨੇ ਜਿਹੜੀ ਆ ਉਹ ਗੋਭੀ ਦਾ ਜਿਹੜਾ ਉਹ ਫੁੱਲ ਜ਼ਰੂਰ ਦਿਖਾ ਦਿੱਤਾ ਦੂਰੋਂ। ਮੰਨ ਲਓ ਗੱਲਬਾਤ ਰਾਹੀਂ ਮਸਲਾ ਹੱਲ ਕਰੋ। ਦੇਖੋ ਅਸੀਂ ਤਾਂ ਤੁਹਾਡੇ ਨਾਲ ਹਮੇਸ਼ਾ ਹੀ ਚਾਹੁੰਦੇ ਹਾਂ ਕਿ ਗੱਲਬਾਤ ਰਾਹੀਂ ਕਰੋ, ਪਰ ਤੁਹਾਨੂੰ ਕੋਈ ਹੋਰ ਚੁੱਕ ਰਿਹਾ ਸੀ, ਤੁਸੀਂ ਉਹਦੀ ਚੁੱਕਣਾ ਚਾਹ ਕੇ ਆ ਜਿਹੜਾ ਕੁਆਡ ਬਣਾਇਆ ਇਹ ਕੁਆਡ ਸਾਨੂੰ ਮਨਜ਼ੂਰ ਨਹੀਂ ਹੈ। ਇਹਨੂੰ ਅਸੀਂ ਇੰਡੋ ਪੈਸੀਫਿਕ ਦਾ ਨੈਟੋ ਕਹਿੰਦੇ ਹਾਂ। रूस और चीन के विचाले अमरीका फुट पाने की कोशिश कर रहा है और इंडिया नूं कहा भी देखो तुहानूं ते सानूं ये लड़ा रहे। आर्म्ड फोर्सेस आर कीपिंग ए क्लोज टैप to ensure China does not resort to any misadventure along the line of actual control, especially as the global attention is on Ukraine। कोई सानूं जे रशिया के जिहड़ा मिलिटरी वेयर नहीं भी मिलता, एयरफोर्स से थोड़ा बहुत इफैक्ट होएगा साढ़े कोल, पर असी द आर्म्ड फोर्सेस हैव आल्सो मेड सिग्निफिकेंट एमरजेंसी प्रोक्योरमेंट्स इन लास्ट 2 ईयर। साढ़े कोल बहुत सारा कुछ है। जे उत्थे अमरीका और नैटो अपनियां फौजां भेजण नूं तैयार नहीं ने ते कल नूं जिहड़ा चाइना जिहदी 5 गुणा ज़्यादा तुहाडे तो जिहदी इकोनॉमी है, ते जदों चाइना ने कुੱਟਿਆ ਤੇ ਉੱਥੇ ਅਮਰੀਕਾ ਆਪਣੀ ਫੌਜ ਭੇਜੇਗਾ ਕਿ ਨੈਟੋ ਤੁਸੀਂ ਕਿਹਦੇ ਸਹਾਰੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਚੀਨ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਚੀਨ ਵੱਲੋਂ ਜਿੱਥੇ ਰੂਸ ਤੇ ਯੂਕਰੇਨ ਦੇ ਮੁੱਦੇ ਤੇ ਹਮਾਇਤ ਕੀਤੀ ਜਾ ਰਹੀ ਹੈ, ਉੱਥੇ ਉਸ ਵੱਲੋਂ ਭਾਰਤ ਨੂੰ ਲੈ ਕੇ ਅਮਰੀਕਾ ਤੇ ਨਿਸ਼ਾਨੇ ਵੀ ਸਾਧੇ ਜਾ ਰਹੇ ਹਨ। ਚੀਨ ਨੇ ਕੁਆਡ ਨੂੰ ਇੰਡੋ ਪੈਸੀਫਿਕ ਦਾ ਨੈਟੋ ਅਲਾਇੰਸ ਦੱਸਦਿਆਂ ਭਾਰਤ ਨੂੰ ਵੀ ਮਿੱਠੀ ਕੱਟੀ ਜਿਹੜੀ ਹੈ ਸੁਣਾ ਦਿੱਤੀ ਹੈ। ਚੀਨ ਦੇ ਬਿਆਨ ਤੇ ਪੰਜਾਬੀ ਦਾ ਜਿਹੜਾ ਇਹ ਅਖਾਣਾ ਹੈ ਠੀਕ ਠੁਕਦਾ ਹੈ, ਅੱਖਾਂ ਧੀ ਨੂੰ ਸੁਣਾਵਾਂ ਨੂੰਹ ਨੂੰ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਸ਼ੁਰੂ ਤੁਹਾਡੇ ਅਖਾਣ ਤੋਂ ਹੀ ਕਰੀਏ ਵੀ ਅੱਖਾਂ ਧੀ ਨੂੰ ਸੁਣਾਵਾਂ ਨੂੰਹ ਨੂੰ। ਹੁਣ ਇਹ ਆਪਣੇ ਆਪ 'ਚ ਇਹ ਕਹਾਣੀ ਬਿਆਨ ਕਰਦੀ ਹੈ ਕਿ ਮੈਸੇਜ ਤੁਸੀਂ ਦੇ ਰਹੇ ਹੋ, ਜਿਸ ਨੂੰ उर्दू पोइट्री वालियां ने कि कहीं पे आँख कहीं पे निशाना, कि भाई देख तुसी किसे पासे रहे हो, निशाना तुहाडा किसे पासे है। और जिहड़े सफल तीर अंदाज हुंदे सी उन्हां बारे यही कहा जांदा सी कि जिहड़ा एक बेध्याना खड़ा है, जदों तो कोई तुहाडे सामने उहदी तीर खिच्चदा है फिर तां ਤੁਹਾਨੂੰ ਪਤਾ ਹੁੰਦਾ ਹੈ ਕਿ ਵੀ ਤੁਸੀਂ ਵੀ ਜਿਹੜਾ ਉਹ ਸਾਵਧਾਨ ਹੁੰਦੇ ਹੋ। ਪਰ ਜੇ ਕੋਈ ਦੇਖ ਹੀ ਦੂਸਰੇ ਪਾਸੇ ਰਿਹਾ, ਉਹੀ ਉਹਨੇ ਹੌਲਾ ਫੜਿਆ ਔਰ ਪਤਾ ਉਦੋਂ ਹੀ ਲੱਗਿਆ ਵੀ ਜਦੋਂ ਉਹਨੇ ਉਧਰ ਨੂੰ ਤੀਰ ਖਿੱਚ ਦਿੱਤਾ। ਸੋ ਇਹੀ ਜਿਹੜਾ ਡਿਪਲੋਮੇਸੀ ਦੇ ਵਿੱਚ ਵੀ ਹੁੰਦਾ, ਕਿਉਂਕਿ ਜਿਵੇਂ ਅਸੀਂ ਇਹ ਕਿਹਾ ਵੀ ਇਹ ਜਿਹੜਾ ਯੂਕਰੇਨ ਕ੍ਰਾਈਸਿਸ ਹੈ, ਇਹਦੀ ਸਭ ਤੋਂ ਵੱਡੀ ਰਾਹਤ ਜੇ ਕਿਸੇ ਨੂੰ ਮਿਲੀ ਹੈ ਤਾਂ ਉਹ ਚਾਈਨਾ ਹੈ। ਔਰ ਸਾਡੇ ਇੱਕ ਵੀਰ ਨੇ ਵੀ ਕਾਮੈਂਟ ਲਿਖਿਆ ਸੀ, ਉਹਨਾਂ ਨੇ ਕਿਹਾ ਜੀ ਵੀ ਇਹ ਭਾਵੇਂ ਫਸਦੇ ਰਹਿਣ यूरोप नैटो अमरीका, और उन्होंने कहा जी सब चों जे किसी को फायदा है तो वो चाइना है। और लॉन्ग टर्म चाइना दे और इमीडिएट तो एक नज़र ही आता है भी जड़ा सारा फोकस अमरीका दा अगेंस्ट चाइना सी, जिहड़ी पॉलिसी ट्रंप जनाब जाते जाते बना गए, बाइडन ने अपने पहले साल के अंदर उस दे उत्ते होर जिन्हों कहते हैं भी बलदी अग ते घ्यो पाउणा, उस नूं उन्होंने होर भी जिहड़ा अग ते घ्यो पाउण वांग उहनूं होर मचाया अग नूं। लेकिन तुसीं ऑल ऑफ ए सडन देखोगे कि भी हुण तुहानूं ये तां नज़र आएगा कि अमरीकन सैकटरी ऑफ स्टेट जिहड़े ने वो चाइनीज़ फॉरन मिनिस्टर नाल गुफ्तगू कर रहे हैं कि उत्थे किवें सीज़ फायर करवाया जाए जां किसी होर मुद्दे दे उत्ते जिहड़ा है वो डिस्कशन हो रही होए। लेकिन एंटाई चाइना जिहड़ा नैरेटिव है वो घट्टो घट्ट मीडिया च जां उन्हां दे डिप्लोमैट्स दे बयानां दे विच नहीं मिलदा। ਹੁਣ ਜੇ ਤੁਸੀਂ ਇੰਡੀਆ ਦੇ ਹਵਾਲੇ ਨਾਲ ਦੇਖੋ, ਇੰਡੀਆ ਸਭ ਤੋਂ ਵੱਧ ਕੁੜਕੀ ਦੇ ਵਿੱਚ ਫਸਿਆ, ਕਿਉਂਕਿ ਅਜੇ ਤਾਂ ਨਵੀਂ ਯਾਰੀ ਅਮਰੀਕਾ ਨਾਲ ਲਾਈ ਸੀ ਕੁਝ ਸਮੇਂ ਤੋਂ ਹੀ। ਇੰਡੋ US ਨਿਊਕਲੀਅਰ ਡੀਲ ਤੋਂ ਬਾਅਦ ਮਨਮੋਹਨ ਸਿੰਘ ਦੇ ਪੀਰੀਅਡ ਝੁਕਾਅ ਹੋਣਾ ਸ਼ੁਰੂ ਹੋਇਆ ਸੀ,
ਔਰ ਚਾਈਨਾ ਨੇ ਪਹਿਲਾਂ ਤਾਂ ਜੂਨ 2020 ਦੇ ਵਿੱਚ ਇਹਨਾਂ ਨੂੰ ਗਲਵਾਨ ਵੈਲੀ ਦੇ ਵਿੱਚ ਸਬਕ ਦਿੱਤਾ ਹੈ। ਅਮਰੀਕਾ ਤੋਂ ਇੰਨਾ ਕੁ ਜ਼ਰੂਰ ਉਹਨਾਂ ਨੇ ਕਢਾ ਲਿਆ ਜਿਹੜਾ ਕਦੇ ਸੋਵੀਅਤ ਯੂਨੀਅਨ ਤੋਂ ਨਹੀਂ ਸੀ ਕਢਵਾ ਸਕੇ ਇੰਡੀਆ ਵਾਲੇ, ਕਿਉਂਕਿ 1962 ਦੇ ਵਿੱਚ ਜਦੋਂ ਚੀਨ ਦੇ ਨਾਲ ਕਲੈਸ਼ ਹੁੰਦਾ ਹੈ, ਗਲਤੀ ਤਾਂ ਇੰਡੀਆ ਦੀ ਸੀ, ਇਹਨਾਂ ਨੇ ਗੋ ਫਾਰਵਰਡ ਪਾਲਿਸੀ ਦੇ ਥੱਲੇ ਉਹਨਾਂ ਦੀਆਂ ਪੋਸਟਾਂ ਉਡਾਈਆਂ ਤੇ ਚਾਈਨਾ ਨੇ ਆ ਕੇ ਫਿਰ ਕਿਵੇਂ ਇਹਨਾਂ ਨੂੰ ਭੰਨਿਆ। ਉਸ ਪੀਰੀਅਡ 'ਚ ਵੀ ਅਮਰੀਕਾ ਦੇ ਪ੍ਰੈਜ਼ੀਡੈਂਟ ਕੈਨੇਡੀ ਸੀ, ਅਮਰੀਕਨ ਜਹਾਜ਼ ਵੀ, ਪਾਇਲਟ ਵੀ, ਅਸਲਾ ਵੀ ਗਿਆ ਔਰ ਚਾਈਨਾ ਨੂੰ ਕੰਟੇਨ ਕਰਨ ਦੀ ਗੱਲ ਕੀਤੀ। ਲੇਕਿਨ ਸੋਵੀਅਤ ਯੂਨੀਅਨ ਨੇ ਕਿਹਾ ਸੀ ਕਿ ਇਹ ਚਾਈਨਾ ਸਾਡਾ ਭਰਾ ਹੈ, ਇਸ ਲਈ ਅਸੀਂ ਕੁਛ ਨਹੀਂ ਕਹਿਣਾ। ਉਹਨਾਂ ਨੇ ਈਵਨ ਜਿਹੜਾ ਉਹਨਾਂ ਦਾ ਦਿੱਤਾ ਅਸਲਾ ਮਿਗ ਜਾਂ ਦੂਜੇ ਸੀ ਉਹ ਵਰਤਣ ਤੋਂ ਵੀ ਮਨਾਹੀ ਕੀਤੀ ਸੀ ਕਿ ਵੀ ਤੁਸੀਂ ਖਿਲਾਫ ਨਹੀਂ ਵਰਤ ਸਕਦੇ। ਸੋ ਜ਼ਾਹਰ ਹੈ ਕਿ ਵੀ ਇਹ ਪਾਲਿਸੀ ਤਾਂ ਹੁਣ ਵੀ ਜਦੋਂ 20 ਜੂਨ 2020 ਵਾਲਾ ਹੋਇਆ, ਅਮਰੀਕਾ ਨੇ ਬੋਲਡਲੀ ਲਾਈਨ ਲਈ ਚੀਨ ਦੇ ਖਿਲਾਫ ਕਿ ਜੀ ਇੰਟੀਮੀਡੇਟਿੰਗ ਇਟਸ ਨੇਬਰਸ ਐਂਡ ਦਿਸ ਦੈਟ। ਲੇਕਿਨ ਰਸ਼ੀਆ ਨੇ ਇਹ ਤਾਂ ਕੀਤਾ ਕਿ ਮਾਸਕੋ ਸੱਦ ਕੇ ਉਹਨਾਂ ਦਾ ਮਾੜਾ ਮੋਟਾ ਜਿਹੜਾ ਹੈ ਉਹ ਉਹਨਾਂ ਨੂੰ ਮੂੰਹ ਮੁਲਾਜ਼ਾ ਦੇ ਦਿੱਤਾ। ਇਸੇ ਤਰ੍ਹਾਂ ਅਫਗਾਨਿਸਤਾਨ ਦੇ ਮੁੱਦੇ 'ਤੇ ਵੀ ਮਾਸਕੋ ਮੀਟਿੰਗ ਸੱਦ ਕੇ ਤਾਲਿਬਾਨ ਦੇ ਨਾਲ ਥੋੜ੍ਹਾ ਜਿਹਾ ਇਹਨਾਂ ਨੂੰ ਸੌਖਿਆਂ ਕਰ ਦਿੱਤਾ। ਪਰ ਰਸ਼ੀਆ ਨੇ ਚਾਈਨਾ ਦੇ ਖਿਲਾਫ ਕੋਈ ਲਾਈਨ ਨਹੀਂ ਲਈ ਔਰ ਕੋਈ ਬਿਆਨ ਸਾਰੇ ਪੀਰੀਅਡ 'ਚ ਨਹੀਂ ਆਇਆ ਔਰ ਨਾ ਹੀ ਉਹਨੇ ਇਹ ਕਿਹਾ ਕਿ ਜੀ ਉਹਨਾਂ ਦਾ ਕੋਈ ਬਾਰਡਰ ਕਲੈਸ਼ ਹੈ ਔਰ ਆਪਸ 'ਚ ਜਿਹੜਾ ਅਸੀਂ ਕੋਈ ਸਮਝੌਤਾ ਨਾ। ਇਸ ਦੇ ਉਲਟ ਜਿਵੇਂ ਯੂਕਰੇਨ ਦੇ ਮੁੱਦੇ ਦੇ ਉੱਤੇ ਚਾਈਨਾ ਨੇ ਕੋਈ ਰਸ਼ੀਆ ਦਾ ਹਾਲਾਂ ਚਾਈਨਾ ਨੇ ਐਬਸਟੇਨ ਕੀਤਾ ਵੋਟ ਤੋਂ, UN ਸਿਕਿਉਰਿਟੀ ਕਾਉਂਸਲ 'ਚ ਵੀ ਕੀਤਾ, UN ਜਨਰਲ ਅਸੈਂਬਲੀ 'ਚ ਵੀ ਕੀਤਾ। ਉਸ ਹਵਾਲੇ ਨਾਲ ਇੰਡੀਆ, ਚਾਈਨਾ, ਪਾਕਿਸਤਾਨ ਇੱਕੋ ਪੇਜ 'ਤੇ ਨੇ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਚਾਈਨਾ ਇਸ ਨੂੰ ਇਨਵੇਜਨ ਯੂਕਰੇਨ 'ਤੇ ਮੰਨਣ ਨੂੰ ਤਿਆਰ ਨਹੀਂ, ਹਮਲਾ ਮੰਨਣ ਨੂੰ ਤਿਆਰ ਨਹੀਂ, ਸਗੋਂ ਰੂਸ ਦੀ ਪੋਜੀਸ਼ਨ ਦੀ ਐਡਵੋਕੇਸੀ ਕਰਦਾ ਹੈ ਕਿ ਭਾਈ ਉਹਨਾਂ ਨੇ ਪ੍ਰਵੋਕ ਕੀਤਾ ਉਹਨੂੰ ਵੀ ਕਿਉਂ ਜਦੋਂ ਨੈਟੋ ਦਾ ਮੈਂਬਰ ਨਹੀਂ ਬਣਨਾ ਚਾਹੀਦਾ ਯੂਕਰੇਨ, ਕਿਉਂ ਉਸ ਗੱਲ ਨੂੰ ਕਰ ਰਹੇ ਨੇ ਕਿ ਵੀ ਇਹ ਲਿਆ ਕੇ ਫੌਜ ਜੇ ਤੁਸੀਂ ਉਹਦੇ ਗੁਆਂਢ ਲਿਆ ਕੇ ਬਿਠਾਓਗੇ ਤਾਂ ਉਹਨੂੰ ਜ਼ਾਹਰ ਹੈ ਕਿ ਆਪਣਾ ਡਿਫੈਂਸ ਦਾ ਜਿਹੜਾ ਫਿਕਰ ਹੈ। ਸੋ ਇਸ ਲਿਹਾਜ਼ ਨਾਲ ਚਾਈਨਾ ਸਮਾਰਟ ਪਲੇ ਕਰ ਰਿਹਾ। ਪਰ ਨਾਲ ਦੀ ਨਾਲ ਚਾਈਨਾ ਨੂੰ ਹੁਣ ਇਹ ਵੀ ਲੱਗਦਾ ਹੈ ਕਿ ਭਾਈ ਇੰਡੀਆ ਜਿਹੜਾ ਕਿ ਫਸਿਆ ਹੋਇਆ ਵਿਚਾਲੇ, ਅਮਰੀਕਨ ਦਬਾਅ ਇੰਨਾ ਜ਼ਿਆਦਾ ਇੰਡੀਆ 'ਤੇ ਰਿਹਾ। ਈਵਨ ਜਿਹੜੇ ਅਸਿਸਟੈਂਟ ਸੈਕਟਰੀ ਉਸ ਖਿੱਤੇ ਦੇ ਜਿਨ੍ਹਾਂ ਦੀ ਹੀਅਰਿੰਗ ਕਨਫਰਮੇਸ਼ਨ ਹੀਅਰਿੰਗ ਔਰ ਚੱਲ ਰਹੀ ਸੀ ਸੈਨੇਟ 'ਚ, ਉਹਨਾਂ ਨੇ ਕਿਹਾ ਕਿ ਵੀ ਪੁੱਟ ਆਲ ਦਾ ਪ੍ਰੈਸ਼ਰ ਔਨ ਇੰਡੀਆ ਕਿ ਵੀ ਉਹ ਪ੍ਰੋ ਰਸ਼ੀਆ ਵੋਟ ਨਾ ਕਰੇ ਜਾਂ ਐਬਸਟੇਨ ਨਾ ਕਰੇ ਔਰ ਕੰਡੈਮ ਕਰੇ ਰਸ਼ੀਆ ਨੂੰ, ਬਟ ਵੀ ਫੇਲਡ। ਹੁਣ ਇੱਕ ਪਾਸੇ ਲੇਕਿਨ ਅਮਰੀਕਾ ਤਾਂ ਦੇਖੋ ਇਹ ਅਮਰੀਕਨਸ ਨੂੰ ਜਿਨ੍ਹਾਂ ਨੇ ਵੀ ਸਮਝਿਆ ਇਹਨਾਂ ਦੀ ਕੋਈ ਬਹੁਤ ਮੈਚੁਰ ਡਿਪਲੋਮੇਸੀ ਨਹੀਂ ਹੈ। ਇਹ ਬਹੁਤ ਵਾਰ ਉਹ ਇਹਨਾਂ ਦਾ ਉਹ ਖੁੰਡੇ ਵਾਲੀ ਪੋਲੀਟਿਕਸ ਹੁੰਦੀ ਹੈ ਕਿ ਭਾਈ ਜੇ ਤੁਸੀਂ ਸਾਡੇ ਨਾਲ ਖਲੋਣਾ ਤਾਂ ਖਲੋਵੋ, ਨਹੀਂ ਤਾਂ ਫਿਰ ਤੁਸੀਂ ਸਾਡੇ ਖਿਲਾਫ ਹੋ। ਜਿਵੇਂ ਜੂਨੀਅਰ ਬੁਸ਼ ਨੇ ਕਿਹਾ ਸੀ ਕਿ ਈਦਰ ਯੂ ਆਰ ਵਿਦ ਅਸ ਔਰ ਅਗੇਂਸਟ ਅਸ। ਹੁਣ ਇਹੀ ਪੋਜੀਸ਼ਨ ਲੱਗਦਾ ਹੈ ਕਿ ਵੀ ਅਮਰੀਕਾ ਅੱਜ ਕੱਲ੍ਹ ਕਾਫੀ ਖਫਾ ਹੈ ਭਾਰਤ ਤੋਂ ਔਰ ਆਉਣ ਵਾਲੇ ਪੀਰੀਅਡ 'ਚ ਖਫਗੀ ਨਜ਼ਰ ਆਏਗੀ ਜੇ ਉਹਨਾਂ ਨੇ S-400 ਮਿਸਲ ਡਿਫੈਂਸ ਸਿਸਟਮ ਦੇ ਉੱਤੇ ਸੈਂਕਸ਼ਨਸ ਲਾਈਆਂ ਜਾਂ ਹੋਰ ਵੀ, ਕਿਉਂਕਿ ਉਹਨਾਂ ਦਾ ਤਾਂ ਸਾਰਾ ਜੇ ਸੈਂਕਸ਼ਨਸ ਲੱਗਦੀਆਂ ਨੇ ਉਹਨਾਂ ਦਾ ਤਾਂ ਮਿਲਟਰੀ ਵੇਅਰ ਜਿੰਨਾ ਇੰਡੀਆ ਦਾ ਉਹ ਰਸ਼ੀਆ ਤੋਂ ਆਉਂਦਾ, ਉਹ ਕਿਵੇਂ ਇਫੈਕਟ ਕਰੇਗਾ ਉਹ ਵੀ ਦੇਖ ਰਹੇ ਨੇ। ਔਰ ਚਾਈਨਾ ਨੇ ਸਮਝਦੇ ਆ ਕਿ ਵੀ ਇੰਡੀਆ ਇਸ ਵੇਲੇ ਜਿਹੜਾ ਹੈ ਉਹ ਅਮਰੀਕਾ ਤੋਂ ਜਿਹੜਾ ਖੌਫਜ਼ਦਾ ਵੀ ਹੈ ਵੀ ਕੀ ਹੋਏਗਾ ਔਰ ਇਸ ਵੇਲੇ ਕੋਈ ਬਹੁਤੇ ਉਤਸ਼ਾਹ 'ਚ ਨਹੀਂ। ਉਹਨੇ ਰੂਸ ਨੂੰ ਸਪੋਰਟ ਵੀ ਦਿੱਤੀ, ਅਮਰੀਕਾ 'ਤੇ ਨਿਸ਼ਾਨਾ ਸਾਧਿਆ ਤੇ ਭਾਰਤ ਨੂੰ ਓਲਿਵ ਬ੍ਰਾਂਚ ਤੇ ਨਹੀਂ ਦਿੱਤੀ। ਉਹਨਾਂ ਨੇ ਜਿਹੜੀ ਆ ਉਹ ਗੋਭੀ ਦਾ ਜਿਹੜਾ ਉਹ ਫੁੱਲ ਜ਼ਰੂਰ ਦਿਖਾ ਦਿੱਤਾ, ਦੂਰੋਂ ਗੁਲਾਬ ਦਾ ਨਹੀਂ ਦਿੱਤਾ ਕਿ ਵੀ ਤੁਸੀਂ ਦੇਖ ਲਓ ਐਵੇਂ ਬਗਾਨੀ ਸ਼ਹਿ ਤੇ ਮੁੱਛਾਂ ਨਾ ਮਨਾਓ, ਜਿਹੜਾ ਮੰਨ ਲਓ ਗੱਲਬਾਤ ਰਾਹੀਂ ਮਸਲਾ ਹੱਲ ਕਰੋ। ਦੇਖੋ ਅਸੀਂ ਤਾਂ ਤੁਹਾਡੇ ਨਾਲ ਹਮੇਸ਼ਾ ਹੀ ਚਾਹੁੰਦੇ ਹਾਂ ਕਿ ਗੱਲਬਾਤ ਰਾਹੀਂ ਕਰੋ, ਪਰ ਤੁਹਾਨੂੰ ਕੋਈ ਹੋਰ ਚੁੱਕ ਰਿਹਾ ਸੀ, ਤੁਸੀਂ ਉਹਦੀ ਚੁੱਕਣਾ 'ਚ ਆ ਕੇ ਆ ਜਿਹੜਾ ਕੁਆਡ ਬਣਾਇਆ ਇਹ ਕੁਆਡ ਸਾਨੂੰ ਮਨਜ਼ੂਰ ਨਹੀਂ ਹੈ, ਇਹਨੂੰ ਅਸੀਂ ਇੰਡੋ ਪੈਸੀਫਿਕ ਦਾ ਨੈਟੋ ਕਹਿੰਦੇ ਹਾਂ। ਹੁਣ ਜਿਹੜੀ ਔਰ ਇਹ ਵੀ ਇੱਕ ਜਿਹੜੀ ਕਈ ਵਾਰ ਟਰਮੀਨੋਲੋਜੀ ਹੁੰਦੀ ਹੈ, ਲਫ਼ਜ਼ ਸਭ ਤੋਂ ਪਹਿਲਾਂ ਵੈਸੇ ਰਸ਼ੀਅਨ ਫੋਰਨ ਮਿਨਿਸਟਰ ਨੇ ਯੂਜ਼ ਕੀਤੇ ਸੀ ਜਦੋਂ ਕੁਆਡ ਬਣਿਆ, ਇੰਡੀਆ, ਆਸਟ੍ਰੇਲੀਆ ਔਰ ਅਮਰੀਕਾ ਔਰ ਜਾਪਾਨ, ਤੇ ਉਹਨੇ ਕਿਹਾ ਸੀ ਇਟ ਇਜ਼ ਏਸ਼ੀਆਜ਼ ਕੁਆਡ। ਹੁਣ ਚਾਈਨਾ ਨੇ ਇਹਨੂੰ ਕਿਹਾ ਇੰਡੋ ਪੈਸੀਫਿਕ ਕੁਆਡ। ਉਹਨਾਂ ਨੇ ਕਿਹਾ ਕਿ ਭਾਈ ਇਹ ਨੈਟੋ ਜਿਹੜਾ ਹੈ ਇਹ ਏਸ਼ੀਆ ਦਾ ਨੈਟੋ ਹੈ,
ਹੁਣ ਜ਼ਾਹਰ ਹੈ ਵੀ ਸਾਰੀ ਲੜਾਈ ਨੈਟੋ ਦੇ ਖਿਲਾਫ ਹੈ ਕਿ ਭਾਈ ਨੈਟੋ ਸੋਵੀਅਤ ਯੂਨੀਅਨ ਤੋਂ ਜਿਹੜੀਆਂ ਰਿਆਸਤਾਂ ਟੁੱਟੀਆਂ ਉਹ ਇੱਕ ਤੋਂ ਬਾਅਦ ਇੱਕ ਉਹਨੂੰ ਨੈਟੋ ਦਾ ਮੈਂਬਰ ਬਣਾਉਂਦੇ ਗਏ ਔਰ ਹੁਣ ਯੂਕਰੇਨ ਨੂੰ ਵੀ ਬਣਾਉਣ ਵਾਲੇ ਸੀ, ਯੂਕਰੇਨ, ਜਾਰਜੀਆ। ਸੋ ਰੂਸ ਉਸ ਲੈਵਲ ਦੇ ਉੱਤੇ ਆਪਣੇ ਸਟੈਂਡ ਤੇ ਖੜਾ ਲੱਗਦਾ ਹੈ। ਦੇਖੋ ਅਸੀਂ ਇੱਕ ਐਨਾਲਿਸਟ ਦੇ ਤੌਰ ਤੇ ਵੀ ਗੱਲ ਕਰਦੇ ਹਾਂ, ਐਟ ਦਾ ਸੇਮ ਟਾਈਮ ਸਾਡਾ ਸਿੱਖ ਇੰਟਰਸਟ ਵੀ ਹੈ, ਹਿਊਮੈਨਿਟੇਰੀਅਨ ਵੀ ਹੈ। ਜਿਵੇਂ ਅਸੀਂ ਤਾਰੀਫ ਕੀਤੀ ਕਿ ਭਾਈ ਸਿੱਖਾਂ ਵੱਲੋਂ ਉੱਥੇ ਜਿਹੜੇ ਆ ਰਹੇ ਨੇ ਰੈਫਿਊਜੀ, ਉਹਨਾਂ ਦੇ ਲਈ ਲੰਗਰ, ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਦੀ ਲਾਈਨ ਹੈ। ਫਿਰ ਸਿੱਖ ਜਥੇਬੰਦੀਆਂ ਦੀ ਕਾਲ ਕਿ ਭਾਈ ਜੇ ਯੂਕਰੇਨ ਜਿਹੜਾ ਸਾਨੂੰ ਰੈਕਗਨਾਈਜ਼ ਕਰੇ ਖਾਲਿਸਤਾਨ ਦੇ ਕਾਨਸੈਪਟ ਨੂੰ, ਰੈਫਰੈਂਡਮ ਨੂੰ UN ਦੇ ਵਿੱਚ ਲਿਆਏ ਤੇ ਸਿੱਖ ਰੈਜੀਮੈਂਟ ਬਣਾਏ, ਤੇ ਅਸੀਂ ਉਹਨੂੰ ਇਹ ਵੀ ਗੱਲ ਸਮਝ ਆ ਸਕਦੀ ਹੈ ਕਿ ਬਹੁਤ ਵਾਰ ਤੁਸੀਂ ਡੀਲ ਦੀ ਬਣਾਉਂਦੇ ਹੋ ਜਦੋਂ ਤੁਸੀਂ ਆਪਣੀ ਆਜ਼ਾਦੀ ਦੀ ਗੱਲ ਕਰਨੀ ਹੈ। ਹਾਲਾਂ ਉਹ ਕਿੰਨੀ ਕੁ ਗੱਲ ਸਿਰੇ ਚੜ੍ਹੀ ਜਾਂ ਚੜ੍ਹੇਗੀ ਇਹ ਬਿਸਾਈਡਸ ਦਾ ਪੁਆਇੰਟ ਹੈ, ਪਰ ਇਹ ਪੋਲੀਟੀਕਲੀ ਸਿੱਖਾਂ ਨੇ ਇਹ ਮੈਸੇਜ ਵੀ ਦਿੱਤਾ ਕਿ ਅਸੀਂ ਓਪਨ ਹੈ ਈਦਰ ਵੇ। ਕੁਛ ਨੇ ਸਾਨੂੰ ਇਹ ਵੀ ਲਿਖਿਆ ਕਿ ਵੀ ਨਹੀਂ, ਸਿੱਖਾਂ ਨੂੰ ਦੋਨੋਂ ਪਾਸੇ ਹੀ ਰਸ਼ੀਆ ਦੀ ਵੀ ਮਦਦ ਕਰਨੀ ਚਾਹੀਦੀ ਹੈ। ਜਿਵੇਂ ਹਰ ਇੱਕ ਦੀ ਸੋਚ ਹੈ, ਅਸੀਂ ਸਮਝਦੇ ਹਾਂ ਵੀ ਇਹ ਇੱਕ ਪੋਜ਼ਿਟਿਵ ਗੱਲ ਹੁੰਦੀ ਹੈ ਜਦੋਂ ਇੱਕੋ ਇਸ਼ੂ ਦੇ ਉੱਤੇ ਡਿਫਰੈਂਟ ਥਾਟ ਵੀ ਹੁੰਦਾ ਤੇ ਜੇ ਉਸ ਥਾਟ ਦਾ ਸੈਂਟਰ ਇਹ ਹੈ ਵੀ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ, ਫਿਰ ਉਸ ਨੂੰ ਵੈਲਕਮ ਕਰਨਾ ਚਾਹੀਦਾ ਕਿ ਭਾਈ ਠੀਕ ਹੈ ਹਿਊਮੈਨਿਟੇਰੀਅਨ ਵੀ ਅਸੀਂ ਕਰ ਰਹੇ ਹਾਂ, ਪਰ ਇਹ ਨਹੀਂ ਹੈ ਕਿ ਵੀ ਜਿਵੇਂ ਕਿਸੇ ਨੇ ਕਿਹਾ ਵੀ ਹੁਣ ਸਾਡਾ ਇਮੇਜ ਇਹੀ ਰਹਿ ਗਿਆ ਵੀ ਅਸੀਂ ਸਿਰਫ ਹੱਥ ਦੇ ਵਿੱਚ ਕੜਛੀ ਫੜਨੀ ਹੈ, ਵੀ ਅਸੀਂ ਤਲਵਾਰ ਵਾਲੇ ਵੀ ਹਾਂ। ਤਲਵਾਰ ਹੈ ਤੇ ਰਾਜ ਹੈ। ਅਸੀਂ ਦੇਗ ਤੇ ਫਤਿਹ ਜਿਹੜਾ ਇਹ ਸਾਡਾ ਨਾਅਰਾ ਹੈ ਕਿ ਭਾਈ ਦੇਗ ਇਕਨੋਮਿਕਲ ਪ੍ਰੋਸਪੈਰਿਟੀ ਹੈ, ਜ਼ਾਹਰ ਹੈ ਕੜਛੀ ਵੀ ਜਿਹੜਾ ਉਹਦਾ ਦੇਗ ਦਾ ਹੀ ਹਿੱਸਾ ਹੈ। ਲੇਕਿਨ ਜੇ ਤੇਗ ਨਹੀਂ ਹੈ ਜਾਂ ਦੂਜੇ ਨਹੀਂ ਤਾਂ ਤੁਸੀਂ ਲਾਂਗਰੀ ਤਾਂ ਜਿੱਥੇ ਮਰਜ਼ੀ ਰੱਖ ਲਓ, ਅਸੀਂ ਲਾਂਗਰੀ ਥੋੜੀ। ਬਿਲਕੁਲ ਉਹ ਸਾਡਾ ਇੱਕ ਫਰਜ਼ ਹੈ ਕਿ ਭਾਈ ਕੋਈ ਭੁੱਖਾ ਨਾ ਸਵੇਂ, ਲੇਕਿਨ ਸਾਡਾ ਅਲਟੀਮੇਟ ਨਿਸ਼ਾਨਾ ਆਪਣੀ ਸੋਵਰਨਿਟੀ ਹੈ, ਆਪਣੀ ਫਰੀडम ਹੈ। ਔਰ ਜਿਹੜੀ ਗੱਲ ਇਸ ਹਵਾਲੇ ਨਾਲ ਹੈ ਚਾਈਨਾ ਦੀ, ਅੱਜ ਚਾਈਨਾ ਦੇ ਫੋਰਨ ਮਿਨਿਸਟਰ ਨੇ ਬੜੀ ਐਕਸਪਲਿਸਿਟਲੀ ਇਹ ਦੋਵੇਂ ਹੀ ਗੱਲਾਂ ਅਮਰੀਕਾ ਦੇ ਉੱਤੇ ਸਿੱਧਾ ਨਿਸ਼ਾਨਾ ਸਾਧਿਆ ਔਰ ਇਹਨਾਂ ਦੇ ਭਾਰਤੀ ਮੀਡੀਆ ਨੇ ਵੀ ਜਿਹੜੀ ਹੈ ਮੇਨ ਖਬਰ ਹੀ ਬਣਾਈ ਹੈ। ਚਾਈਨਾ's foreign minister Wang Yi says US wants Indo-Pacific NATO. Setbacks in India-China relations do not suit both countries. So इधर उन्होंने गोभी ਦਾ ਫੁੱਲ ਦਿਖਾਇਆ, olive branch नहीं है कि ਭਾਈ ਦੇਖੋ ਇਹ ਸੂਟ ਨਹੀਂ ਕਰਦਾ ਤੁਹਾਨੂੰ, ਤੁਸੀਂ ਬਗਾਨੀ ਸ਼ਹਿ ਦੇ ਉੱਤੇ ਸਾਡੇ ਗਲ ਪਏ ਹੋ। ਔਰ ਚਾਈਨਾ ਦੇ ਫੋਰਨ ਮਿਨਿਸਟਰ ਨੂੰ ਐਗਜ਼ੈਕਟਲੀ ਉਹਨਾਂ ਨੇ ਕੋਟ ਕੀਤਾ ਕਿ ਵੀ ਇਹ ਚਾਈਨਾ's foreign minister on Monday accused United States of trying to build an Indo-Pacific NATO using the Quad and its allies, and said some forces were seeking to stoke tensions between China and India as well as sow discord between China and Russia. ਕਿ ਵੀ ਇੱਧਰ ਸਾਨੂੰ ਲੜਾਉਣਾ ਚਾਹੁੰਦੇ ਨੇ ਤੇ ਚੀਨ ਔਰ ਰੂਸ ਦਾ ਵਿਚਾਲੇ ਜਿਹੜਾ ਉਹ ਫੁੱਟ ਦੇ ਬੀਜ ਬੀਜਣਾ ਚਾਹੁੰਦੇ ਨੇ। ਅੱਜ ਮੈਂ ਕਿਤੇ ਦੇਖ ਰਿਹਾ ਸੀ ਟਰੰਪ ਦੇ ਹਵਾਲੇ ਨਾਲ, ਮੈਨੂੰ ਕਨਫਰਮ ਨਹੀਂ ਹੈ ਕਿ ਟਰੰਪ ਨੇ ਕਿਹਾ ਵੀ ਇਹ ਤਾਂ ਕੰਮ ਹੀ ਸੌਖਾ ਹੈ ਵੀ ਤੁਸੀਂ ਅਮਰੀਕਨ ਬੰਬਰ ਹੋਣ, ਚੀਨ ਦਾ ਝੰਡਾ ਲਾ ਕੇ ਜਾ ਕੇ ਬੰਬ ਸੁੱਟੋ ਉੱਥੇ। ਮੈਨੂੰ ਨਹੀਂ ਹੋ ਸਕਦਾ ਕਿਹਾ ਵੀ ਟਰੰਪ ਕੁਝ ਵੀ ਕਹਿ ਸਕਦਾ, ਜਿਵੇਂ ਮੋਦੀ ਕੁਝ ਵੀ ਕਹਿ ਸਕਦਾ, ਲੇਕਿਨ ਇਸ 'ਚ ਇਹ ਜਿਹੜੇ ਦੋਨੋਂ ਲਫ਼ਜ਼ ਨੇ ਕਿ ਵੀ ਰੂਸ ਔਰ ਚੀਨ ਦੇ ਵਿਚਾਲੇ ਅਮਰੀਕਾ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਿਹਾ ਔਰ ਇੰਡੀਆ ਨੂੰ ਕਿਹਾ ਵੀ ਦੇਖੋ ਤੁਹਾਨੂੰ ਤੇ ਸਾਨੂੰ ਇਹ ਲੜਾ ਰਿਹਾ। ਔਰ ਉਹਨਾਂ ਨੇ ਆਪਣੀ ਐਨੂਅਲ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਗੱਲ ਨੂੰ ਕਲੀਅਰ ਕੀਤਾ ਕਿ ਵੀ ਇਹ ਜਿਹੜੇ ਨੇ ਭਾਰਤ ਔਰ ਚੀਨ ਦੇ ਰਿਲੇਸ਼ਨਸ, ਦੇ ਹੈਵ ਰਿਲੇਸ਼ਨਸ ਐਨਕਾਊਂਟਰਡ ਸੈਟਬੈਕਸ ਇਨ ਰੀਸੈਂਟ ਈਅਰਸ which do not serve the fundamental interest of two countries and people, and called for relations to move forward on the right track to bring more benefits to our peoples and make greater contribution to the region and the world. ਕਿ ਭਾਈ ਇਹ ਚੰਗੇ ਰਿਲੇਸ਼ਨ ਬਣਾਓ, ਤੁਹਾਡਾ ਵੀ ਭਲਾ, ਖਿੱਤੇ ਦਾ ਵੀ ਭਲਾ, ਦੁਨੀਆ ਦਾ ਵੀ ਭਲਾ। Some forces have always sought to stoke tensions between China and India and divisions between regions, ਕਿ ਕੁਛ ਤਾਕਤਾਂ ਸਾਨੂੰ ਆਪਸ 'ਚ ਲੜਾ ਰਹੀਆਂ। ਔਰ ਇਹ ਉਹਨਾਂ ਨੇ ਕਿਹਾ ਵੀ when our two countries achieve stability and prosperity and live in peace and harmony, global peace and prosperity will have a solid foundation. ਕਿ ਭਾਈ ਇਹ ਔਰ ਇੰਡੀਆ ਨੂੰ ਕਹਿ ਰਿਹਾ ਦੇਖੋ ਤੁਹਾਡਾ ਹੀ ਪ੍ਰੋਵਰਬ ਹੈ, ਤੁਹਾਡਾ ਅਖਾਣ ਹੈ, help your brother's boat across and your own will reach the shore.
ਕਿ ਆਪਣੇ ਭਰਾ ਦੀ ਕਿਸ਼ਤੀ ਜਿਹੜੀ ਡੁੱਬ ਰਹੀ ਆ ਉਹਨੂੰ ਕੰਢੇ ਲਾਓ, ਤੁਹਾਡੀ ਆਪੇ ਹੀ ਕੰਢੇ ਲੱਗ ਜਾਏਗੀ। ਹੁਣ ਇੰਡੀਆ ਨੂੰ ਸਮਝਾ ਰਿਹਾ ਕਿ ਵੀ ਆ ਦੇਖ ਲਓ ਹਾਲ ਕੀ ਹੈ, ਤੇ ਤੁਸੀਂ ਆਪਣਾ ਜਿਹੜਾ ਉਹ ਪਸੜ ਨਾ ਬਣਾਓ, ਖਾਮਖਾ ਆਰਾਮ ਨਾਲ ਬੈਠ ਜਾਓ। ਹੁਣ ਇਸ ਦੇ ਉੱਤੇ ਇੰਡੀਆ ਤੁਸੀਂ ਦੇਖੋ ਵੀ ਇਹਨਾਂ ਦੀ ਕੀ ਟੇਕ ਹੈ। ਇਹ ਟੇਕ ਇਹ ਹੈ ਕਿ ਵੀ ਇਹਨਾਂ ਨੂੰ ਇਹ ਪਤਾ ਨਹੀਂ ਲੱਗਦਾ ਵੀ ਹਨੇਰਾ ਕਿੱਥੇ ਹੈ ਤੇ ਚਾਨਣ ਕਿੱਥੇ ਹੈ। Russia sanctions may not dent army preparedness on LAC as PLA gets ready for annual exercises in Tibet. India maintains a close watch. ਹੁਣ ਇਹ ਡਿਫੈਂਸ ਆਫੀਸ਼ੀਅਲ as the Chinese People Liberation Army is set to hold its annual summer exercises in Tibet. ਹੁਣ ਸਮਰ ਸ਼ੁਰੂ ਹੋ ਗਈ, ਚਾਈਨਾ ਤਿੱਬਤ ਦੇ ਵਿੱਚ ਆਪਣੀਆਂ ਐਕਸਰਸਾਈਜ਼ਸ ਕਰੇਗਾ। ਇੰਡੀਆ ਦਾ ਕਹਿ ਰਹੀ ਹੈ ਡਿਫੈਂਸ ਮਿਨਿਸਟਰੀ, ਆਰਮਡ ਫੋਰਸਿਸ ਆਰ ਕੀਪਿੰਗ ਅ ਕਲੋਜ਼ ਟੈਪ ਟੂ ਐਨਸ਼ੋਰ ਚਾਈਨਾ ਡਜ਼ ਨਾਟ ਰਿਜ਼ੋਰਟ ਟੂ ਐਨੀ ਮਿਸਐਡਵੈਂਚਰ ਅਲੋਂਗ ਦਾ ਲਾਈਨ ਆਫ ਐਕਚੁਅਲ ਕੰਟਰੋਲ, ਐਸਪੈਸ਼ਲੀ ਐਜ਼ ਦਾ ਗਲੋਬਲ ਅਟੈਂਸ਼ਨ ਇਜ਼ ਔਨ ਯੂਕਰੇਨ। ਕਿ ਇੰਡੀਆ ਨੂੰ ਲੱਗਦਾ ਵੀ ਉਧਰ ਰੂਸ ਨੇ ਦੱਬ ਲਿਆ ਯੂਕਰੇਨ, ਇਹ ਨਾ ਹੋਏ ਇਹ ਆ ਕੇ ਅਰੁਣਾਚਲ ਜਿਹਨੂੰ ਬਣਾਇਆ ਹੋਇਆ ਉਹਨਾਂ ਦਾ ਸਾਊਥ ਤਿੱਬਤ ਨੂੰ ਦੱਬ ਲੈਣ। ਉਹਨਾਂ ਜੀ ਅਸੀਂ ਬਹੁਤ ਅੱਖ ਤਿੱਖੀ ਰੱਖ ਰਹੇ ਹਾਂ। ਔਰ ਇਹ ਉਹਨਾਂ ਨੇ ਕਿਹਾ ਜੀ ਕੋਈ ਸਾਨੂੰ ਜੇ ਰਸ਼ੀਆ ਦੇ ਜਿਹੜਾ ਮਿਲਟਰੀ ਵੇਅਰ ਨਹੀਂ ਵੀ ਮਿਲਦਾ, 에ਅਰ ਫੋਰਸ 'ਤੇ ਥੋੜ੍ਹਾ ਬਹੁਤ ਇਫੈਕਟ ਹੋਏਗਾ ਸਾਡੇ ਕੋਲ, ਪਰ ਅਸੀਂ ਦਾ ਆਰਮਡ ਫੋਰਸਿਸ ਹੈਵ ਆਲਸੋ ਮੇਡ ਸਿਗਨੀਫਿਕੈਂਟ ਐਮਰਜੈਂਸੀ ਪ੍ਰੋਕਿਉਰਮੈਂਟਸ ਇਨ ਲਾਸਟ 2 years। ਸਾਡੇ ਕੋਲ ਬਹੁਤ ਸਾਰਾ ਕੁਛ ਹੈ। ਹੁਣ ਇਸ ਤੋਂ ਇਹ ਅੰਦਾਜ਼ਾ ਹੈ, ਹਾਲਾਂਕਿ ਭਾਰਤ ਨੂੰ ਇਸ ਤੋਂ ਇਹ ਸਬਕ ਸਿੱਖਣਾ ਚਾਹੀਦਾ ਸੀ ਕਿ ਯੂਕਰੇਨ ਨੇ ਜਿਹੜੀ ਡਿਫਾਇੰਸ ਦਿੱਤੀ ਰੂਸ ਨੂੰ ਨੈਟੋ ਦਾ ਮੈਂਬਰ ਬਣਨ ਲਈ ਵੀ, ਵਿਦਨ ਵੀ ਜਿਹੜੀਆਂ ਮਿਜ਼ਾਈਲਾਂ ਦੂਜੀਆਂ ਤੀਜੀਆਂ ਰੱਖੀਆਂ ਲਈਆਂ, ਉਹ ਯੂਕਰੇਨ ਨੂੰ ਤਾਂ ਇਹ ਸੀ ਕਿ ਵੀ ਜੇ ਸਾਡੇ ਵੱਲ ਕੋਈ ਆਏਗਾ ਤੇ ਅਮਰੀਕਾ ਤੇ ਨੈਟੋ ਸਾਡੇ ਨਾਲ ਖਲੋਏਗੀ। ਹੁਣ ਇਹ ਤਾਂ ਹੁਣ ਜੀ ਅਸੀਂ 5 ਬਿਲੀਅਨ ਦੇ ਦਿੰਦੇ ਹਾਂ, 10 ਬਿਲੀਅਨ ਬੰਦੇ ਤੁਹਾਡੇ ਮਰ ਰਹੇ ਨੇ, 17 ਲੱਖ ਤੁਹਾਡਾ ਬੰਦਾ ਅੱਗੇ ਜਿਹੜਾ ਉਹ ਰਿਫਿਊਜੀ ਬਣ ਗਿਆ। ਹਾਲਾਂ ਜੇ ਜੰਗ ਜਾਰੀ ਰਹੀ ਤਾਂ UN ਦਾ ਹੀ ਰਿਫਿਊਜੀ ਏਜੰਸੀ ਦਾ ਕਿ 1 ਕਰੋੜ ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ ਰਿਫਿਊਜੀ ਬਣਨਗੇ। ਔਰ ਹੁਣ ਉਹ ਚੀਕਾਂ ਵੀ ਮਾਰ ਰਿਹਾ ਜਿਹੜਾ ਉਹਨਾਂ ਦਾ ਯੂਕਰੇਨ ਦਾ ਪ੍ਰਾਈਮ ਮਿਨਿਸਟਰ ਹੈ ਕਿ ਵੀ ਤੁਸੀਂ ਬਿਟਰੇ ਕੀਤਾ। ਹੁਣ ਜਿਸ ਜਿਹੜਾ ਨੈਟੋ ਨੈਕਸਟ ਡੋਰ ਹੈ ਯੂਰਪ ਦੇ ਵਿੱਚ, ਜਿਹੜਾ ਰਸ਼ੀਆ ਦੇ ਇਨਫਲੂਐਂਸ ਨੂੰ ਰੋਕਣਾ ਚਾਹੁੰਦਾ ਹੈ ਅਮਰੀਕਾ ਦੇ ਕਹਿਣ 'ਤੇ, ਜੇ ਉੱਥੇ ਅਮਰੀਕਾ ਔਰ ਨੈਟੋ ਆਪਣੀਆਂ ਫੌਜਾਂ ਭੇਜਣ ਨੂੰ ਤਿਆਰ ਨਹੀਂ ਨੇ ਤੇ ਕੱਲ੍ਹ ਨੂੰ ਜਿਹੜਾ ਚਾਈਨਾ ਜਿਹਦੀ 5 ਗੁਣਾ ਜ਼ਿਆਦਾ ਤੁਹਾਡੇ ਤੋਂ ਜਿਹਦੀ ਇਕੋਨਮੀ ਹੈ, ਹੁਣ ਰਸ਼ੀਆ ਦੇ ਹਵਾਲੇ ਨਾਲ ਤਾਂ ਰਸ਼ੀਆ ਦੀ $1.4 trillion ਇਕੋਨਮੀ ਹੈ, ਈਵਨ ਇੰਡੀਆ ਤੋਂ ਵੀ 1/3 ਹੈ, ਇੰਡੀਆ ਦੀ $3 trillion ਹੈ। ਤੇ ਉਹ ਰਸ਼ੀਆ ਜੇ ਵੰਗਾਰ ਰਿਹਾ ਇੱਧਰ ਤੇ ਉਹਨੂੰ ਰੋਕਣ ਲਈ ਕੋਈ ਫੌਜ ਦੇਣ ਨੂੰ ਤਿਆਰ ਨਹੀਂ ਹੈ, ਤੇ ਜਦੋਂ ਚਾਈਨਾ ਨੇ ਕੁੱਟਿਆ ਤੇ ਉੱਥੇ ਅਮਰੀਕਾ ਆਪਣੀ ਫੌਜ ਭੇਜੇਗਾ ਕਿ ਨੈਟੋ ਤੁਸੀਂ ਕਿਹਦੇ ਸਹਾਰੇ। ਸੋ ਮੈਂ ਸਮਝਦਾ ਕਿ ਬਜਾਏ ਕਿ ਇਸ ਕਿਸਮ ਦਾ ਮੂਰਖਾਨਾ ਬਿਆਨ ਦੇਣ ਦੇ ਕਿ ਜੀ ਕਿਉਂਕਿ ਹੁਣ ਚੀਨ ਤਿੱਬਤ ਦੇ ਵਿੱਚ ਐਕਸਰਸਾਈਜ਼ਸ ਕਰੇਗਾ ਸਮਰ ਦੇ ਵਿੱਚ, ਅਸੀਂ ਜਿਹੜਾ ਹੈ ਉਹ ਬਿਲਕੁਲ ਪ੍ਰੀਪੇਅਰਡ ਹੈ, ਵੀ ਆਰ ਵਾਚਫੁਲ, ਅਸੀਂ ਦੂਰਬੀਨਾਂ ਰਾਹੀਂ ਦੇਖ ਰਹੇ ਹਾਂ, ਮੋਦੀ ਜੀ ਰਡਾਰ ਤੇ ਦੇਖ ਰਹੇ ਨੇ ਕਿ ਵੀ ਐਕਸਰਸਾਈਜ਼ਸ ਹੋ ਰਹੀਆਂ। ਜਿਵੇਂ ਉਹ ਮੋਦੀ ਬਾਲਾਕੋਟ ਦਾ ਕਹਿੰਦਾ ਸੀ ਜੀ, ਮੈਂ ਉਹਨਾਂ ਨੇ ਕਿਹਾ ਕਿ ਵੀ ਨਹੀਂ ਵੈਦਰ ਠੀਕ ਕਹਿੰਦੇ, ਮੈਂ ਕਿਹਾ ਨਹੀਂ ਇਹ ਤਾਂ ਸਗੋਂ ਚੰਗੀ ਗੱਲ ਹੈ, ਬੱਦਲ ਮੀਂਹ ਪੈ ਰਿਹਾ, ਉਹਨਾਂ ਨੂੰ ਨਜ਼ਰ ਨਹੀਂ ਆਏ। ਉਹਨੂੰ ਕਹਿੰਦਾ ਵੱਡਾ ਸਾਇੰਟਿਸਟ ਬਿਠਾਇਆ ਹੋਇਆ। ਹੁਣ ਜੇ ਤਾਂ ਮੋਦੀ ਔਰ ਅਜੀਤ ਡੋਵਲ ਨੇ ਡਿਸਾਈਡ ਕਰਨਾ ਫਿਰ ਤਾਂ ਮੈਨੂੰ ਲੱਗਦਾ ਹੈ ਵੀ ਚਾਈਨਾ ਨੇ ਵੀ ਇਹ ਗੱਲ, ਚਾਈਨਾ ਨੇ ਪੋਲਾਈਟ ਲਾਈਨ ਉਹਨਾਂ ਨੂੰ ਇਹ ਹੀ ਕਿਹਾ। ਕਈ ਵਾਰ ਇਹ ਵੀ ਹੁੰਦਾ ਜਦੋਂ ਤੁਸੀਂ ਕਿਸੇ ਲਈ ਸਮਝੌਤੇ ਦੀ ਗੱਲ ਕਰਦੇ ਹੋ, ਦੋਸਤਾਂ 'ਚ ਵੀ ਹੁੰਦਾ, ਉਹ ਕਹਿੰਦਾ ਯਾਰ ਮੈਂ ਤਾਂ ਤੇਰੇ ਖਿਲਾਫ ਨਹੀਂ ਸੀ, ਮੈਂ ਚੁੱਕ 'ਚ ਆ ਗਿਆ। ਹੁਣ ਉਹ ਇੰਡੀਆ ਨੂੰ ਇਹੀ ਕਹਿ ਰਿਹਾ ਵੀ ਤੁਸੀਂ ਮਾੜੇ ਨਹੀਂ ਹੈਗੇ, ਤੁਸੀਂ ਚੁੱਕ 'ਚ ਆ ਗਏ ਹੋ, ਤੁਸੀਂ somebody is talking this line। ਰੂਸ ਦੇ ਹਵਾਲੇ ਨਾਲ ਤਾਂ ਕਹਿ ਰਿਹਾ ਅਮਰੀਕਾ ਨੂੰ ਸਿੱਧਾ ਕਿ ਭਈ ਉਹ ਕਹਿੰਦਾ ਤੁਸੀਂ, ਤਾਂ ਹੁਣ ਉਹ ਕਹਿ ਜੀ ਨਹੀਂ ਅਸੀਂ ਚੁੱਕ 'ਚ ਨਹੀਂ ਆਏ, ਅਸੀਂ ਤਾਂ ਤੁਹਾਡੇ ਤੇ ਅੱਖ ਰੱਖੀ ਹੋਈ ਹੈ, ਅਸੀਂ ਤੁਹਾਨੂੰ ਸਬਕ ਸਿਖਾਉਣਾ। ਤਾਂ ਫਿਰ ਇਹਨੂੰ ਕਹਿੰਦੇ ਨੇ ਆਪੇ ਫਾਥੜੀਏ ਤੈਨੂੰ ਕੌਣ ਛਡਾਏ। ਫਿਰ ਇਹਨਾਂ ਦਾ ਜੇ ਜੁੱਤੀਆਂ ਖਾਣ ਨੂੰ ਹੀ ਦਿਲ ਕਰਦਾ ਤਾਂ ਫਿਰ ਜਿਹਨੂੰ ਕੀ ਕਹਿੰਦੇ ਨੇ ਵੀ ਰੱਬ ਦੇ ਤੁਹਾਨੂੰ ਉਹ ਕਿ ਨਹੀਂ ਗੋਡ ਸਪੀਡ, ਅੰਗਰੇਜ਼ ਕਹਿੰਦੇ ਗੋਡ ਸਪੀਡ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।